ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਏ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰਜ਼ਨੋ, ਹਰਵਿੰਦਰ ਸਿੰਘ ਸਮਰਾ ਯੂਨੀਵਰਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596811260। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਹੁਣ ਵੱਧਦੇ ਆਪਣੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਿੱਧੂ ਤੇ ਮਜੀਠੀਏ ਦੀ। ਉਹਨਾਂ ਦੇ ਵਿੱਚ ਫਿਰ ਖੜਕੀ ਵਿਧਾਨ ਸਭਾ ਦੇ ਵਿੱਚ, ਚਾਹੇ ਵਿਧਾਨ ਸਭਾ ਦੇ ਅੰਦਰ ਹੋਵੇ ਚਾਹੇ ਬਾਹਰ ਵੀ, ਇਹਨਾਂ ਦੋਨਾਂ ਦੇ ਵਿਚਾਲੇ ਜਿਹੜੀ 26 ਜੰਗ ਹੈ ਜੀ, ਉਹ ਕੰਟੀਨਿਊਜ਼ ਜਾਰੀ ਹੈ। ਜਿਉਂ ਤਕਰੀਬਨ ਸਰਕਾਰ ਜਿਹੜੀ ਹੈ ਜੀ ਉਹ ਬਣੀ ਆ ਉਦੋਂ ਤੋਂ ਲੈ ਕੇ, ਔਰ ਲੱਗਦਾ ਜੀ ਕਿ ਇਹ ਜਾਰੀ ਵੀ ਰਹੂਗੀ। ਔਰ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਫਿਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਜਿਹੜੇ ਅਪਸ਼ਬਦ ਸੀਗੇ ਜੀ, ਉਹਨਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਔਰ ਹਾਲਾਤ ਇੱਥੋਂ ਤੱਕ ਬਣ ਗਏ ਕਿ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਸੀ ਉਹ ਸਪੀਕਰ ਨੂੰ ਅੱਧੇ ਘੰਟੇ ਵਾਸਤੇ ਰੋਕਣੀ ਪਈ। ਜਿਹੜੇ ਸੱਤਾਧਾਰੀ ਧਿਰ ਤੇ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਜੀ, ਉਹ ਵੀ ਵੇਖ ਕੇ ਬਹੁਤੇ ਜਿਹੜੇ ਜੀ ਉਹ ਹੈਰਾਨ ਰਹਿ ਗਏ ਕਿ ਕਿਸ ਲੈਵਲ ਤੱਕ ਦੋਨੋਂ ਜਿਹੜੇ ਆ ਜੀ ਇਹ ਬੋਲ ਸਕਦੇ ਆ। ਅਸਲ ਦੇ ਵਿੱਚ ਜਿਹੜਾ GST ਲੰਗਰ ਤੋਂ ਜਿਹੜੀ ਛੋਟ ਦਿੱਤੀ ਆ, ਉਹਨੂੰ ਲੈ ਕੇ ਬੋਲ ਰਹੇ ਸਨ ਨਵਜੋਤ ਸਿੰਘ ਸਿੱਧੂ ਹੋਰੀ। ਤਾਂ ਜਿਹੜੇ ਇੱਕ ਅਕਾਲੀ ਆਗੂ ਨੇ ਪਰਮਿੰਦਰ ਢੀਂਡਸਾ, ਉਹਨੇ ਇਹ ਕਹਿਤਾ ਜੀ ਕਿ ਅਕਾਲੀ ਦਲ ਵਾਲੇ ਜਿਹੜੇ ਆ ਜੀ ਉਹ ਇਕੱਠੇ ਹੋ ਕੇ ਮਿਲੇ ਸੀ ਸੈਂਟਰ ਦੀ ਸਰਕਾਰ ਨੂੰ। ਤਾਂ ਇੱਥੋਂ ਜਿਹੜਾ ਸੀਗਾ ਜੀ ਮਾਮਲਾ ਭੜਕ ਗਿਆ। ਔਰ ਸਿੱਧੂ ਹੋਰਾਂ ਨੇ ਇਹ ਕਹਿਤਾ ਜੀ ਕਿ ਇੰਨੇ ਮਹੀਨੇ ਪਹਿਲਾਂ ਕਿੱਥੇ ਸੀ ਇਹ ਮਿਲਣ ਵਾਲੇ। ਹੁਣ ਜਦੋਂ ਪੰਜਾਬ ਸਰਕਾਰ ਨੇ ਛੋਟ ਦਿੱਤੀ ਹੈ ਤੇ ਇਹਨਾਂ ਨੂੰ ਰਾਜਨੀਤਿਕ ਲਾਹਾ ਲੈਣ ਦਾ ਚੇਤਾ ਜਿਹੜਾ ਸੀਗਾ ਜੀ ਉਹ ਆ ਗਿਆ। ਇਹਦੇ ਵਿੱਚ ਮਜੀਠੀਆ ਨੇ ਕੁਛ ਬੋਲਿਆ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਸੀ ਜੀ ਉਹ ਸਿੱਧੇ ਫਿਰ ਮਜੀਠੀਆ ਦੇ ਦੁਆਲੇ ਜਿਹੜਾ ਹੋ ਗਏ। ਔਰ ਇਹ ਕਹਿ ਦਿੱਤਾ ਜੀ ਕਿ ਤੈਨੂੰ ਤੇਰੇ ਅਸਲ ਦੇ ਨਾਮ ਦੇ ਨਾਲ ਹੀ ਮੈਨੂੰ ਜਿਹੜਾ ਜੀ ਉਹ ਸੰਬੋਧਨ ਕਰਨਾ ਪਊਗਾ। ਹਾਲਾਤ ਇੱਥੋਂ ਤੱਕ ਜਿਹੜਾ ਜੀ ਉਹ ਚਲੇ ਗਏ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਸੀਟ ਤੋਂ ਜਿਹੜੇ ਸੀਗੇ ਜੀ ਉਹ ਤੁਰ ਕੇ ਮਜੀਠੀਆ ਵੱਲ ਨੂੰ ਗਏ, ਬਾਹਾਂ ਲਾਦੇ। ਔਰ ਅੱਗੋਂ ਮਜੀਠੀਆ ਵੀ ਜਿਹੜਾ ਸੀਗਾ ਜੀ ਉਹ ਉਹਨਾਂ ਵੱਲ ਨੂੰ ਆਇਆ। ਤੇ ਕਾਂਗਰਸੀ ਕੁਝ ਸੀਗੇ ਜੀ ਜਿਨ੍ਹਾਂ ਨੇ ਪਾਸੇ ਲੈ ਗਏ ਜਿਹੜੇ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਨਹੀਂ ਤਾਂ ਪੂਰੇ ਇਹਨਾਂ ਦੇ ਫਸਣ ਦੇ ਆਸਾਰ ਜਿਹੜੇ ਸੀ ਉਹ ਪੈਦਾ ਹੋ ਗਏ ਸੀਗੇ ਜੀ ਇੱਕ ਵਾਰੀ। ਫਿਰ ਅੱਧਾ ਘੰਟਾ ਜਿਹੜਾ ਸੀਗਾ ਜੀ ਕਾਰਵਾਈ ਰੋਕਣੀ ਪਈ। ਔਰ ਕਾਰਵਾਈ ਰੋਕਣ ਤੋਂ ਬਾਅਦ ਦੁਬਾਰਾ ਫਿਰ ਜਦੋਂ ਜੀ ਸ਼ੁਰੂ ਹੋਇਆ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਟੋਕੂਗਾ ਨਹੀਂ। ਔਰ ਜੇ ਕਿਸੇ ਨੇ ਟੋਕਿਆ ਤਾਂ ਫਿਰ ਉਹ ਉਹਨਾਂ ਤੋਂ ਜਿਹੜਾ ਜੀ ਜਵਾਬ ਸੁਣੂਗਾ। ਜਿਹੜੇ ਕੁਛ ਅਪਸ਼ਬਦ ਬੋਲੇ ਗਏ ਜੀ, ਉਹਨਾਂ ਨੂੰ ਕਾਰਵਾਈ ਦੇ ਵਿੱਚੋਂ ਜਿਹੜਾ ਜੀ ਉਹ ਕਢਵਾ ਦਿੱਤਾ ਗਿਆ, ਭਾਵ ਕਿ ਉਹਨਾਂ ਨੂੰ ਰਿਕਾਰਡ ਦੇ ਉੱਤੇ ਨਹੀਂ ਰੱਖਿਆ ਗਿਆ। ਗਾਲਾਂ ਵਾਲੀ ਜਿਹੜੀ ਭਾਸ਼ਾ ਸੀਗੀ, ਵੈਸੇ ਤਾਂ ਜਿਹੜੇ ਬਿਕਰਮ ਸਿੰਘ ਮਜੀਠੀਆ ਤਾਂ ਇਹਦੇ ਵਾਸਤੇ ਮਸ਼ਹੂਰ ਨੇ, ਸੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਬਰਾਬਰ ਦੇ ਉੱਤੇ ਜਿਹੜੀ ਜੀ ਇਹ ਭਾਸ਼ਾ ਵਿਧਾਨ ਸਭਾ ਦੇ ਵਿੱਚ ਦੋਨਾਂ ਨੇ ਜਿਹੜੀ ਜੀ ਉਹ ਬੋਲੀ। ਔਰ ਅਕਸਰ ਦੋਨਾਂ ਦੀ ਜਿਹੜੀ ਬੋਲਬਾਣੀ ਹੈ ਜੀ ਉਹ ਚਰਚਾ ਦਾ ਵਿਸ਼ਾ ਤਾਂ ਬਣਦੀ ਆ। ਔਰ ਜਦੋਂ ਚਰਚਾ ਦਾ ਵਿਸ਼ਾ ਬਣਦੀ ਹੈ ਤੇ ਬਹੁਤੀਆਂ ਜਿਹੜੀਆਂ ਚਰਚਾਵਾਂ ਨੇ ਉਹਨਾਂ ਨੂੰ ਉਹ ਅਕਸਰ ਠੱਪ ਕਰ ਜਾਂਦੀ ਹੈ ਤੇ ਲੋਕਾਂ ਨੂੰ ਇਹੀ ਜਿਹੜਾ ਜੀ ਉਹ ਯਾਦ ਰਹਿ ਜਾਂਦੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਨਾਲ ਲੱਗਦੀ ਇੱਕ ਹੋਰ ਵਿਧਾਨ ਸਭਾ ਦੀ ਜੇ ਗੱਲ ਕਰ ਲਈਏ, ਉਸ ਦੇ ਵਿੱਚ 31,000 ਕਰੋੜ ਦਾ ਮਸਲਾ ਸੀ ਜਿਹੜਾ ਫਿਰ ਉੱਠਿਆ। ਬਿਲਕੁਲ ਜੀ, ਐਕਚੁਅਲੀ ਇਹ ਪਿਛਲੀ ਸਰਕਾਰ ਦੇ ਸਮੇਂ ਦਾ ਸੀਗਾ ਜੀ, ਜਿਹੜਾ ਸਿਵਲ ਸਪਲਾਈ ਵਿਭਾਗ ਦੀਆਂ 31,000 ਕਰੋੜ ਰੁਪਈਏ ਦੀਆਂ ਦੇਣਦਾਰੀਆਂ ਸੀਗੀਆਂ। ਇਹਨੂੰ ਪਿਛਲੀ ਸਰਕਾਰ ਨੇ ਸੈਂਟਰ ਸਰਕਾਰ ਨੂੰ ਮਿਲ ਕੇ ਕਰਜ਼ੇ ਦੇ ਵਿੱਚ ਤਬਦੀਲ ਕਰਾਤਾ ਸੀ। ਐਕਚੁਅਲੀ ਇਹ ਪੈਸਾ ਉਹ ਸੀਗਾ ਜੀ ਜਿਹੜਾ ਸੈਂਟਰ ਦੀ ਸਰਕਾਰ ਤੋਂ ਜਿਹੜਾ ਫੂਡ ਆ ਉਹ ਖਰੀਦਣ ਦੇ ਵਾਸਤੇ ਆਇਆ ਸੀਗਾ, ਕਣਕ ਵਗੈਰਾ ਖਰੀਦਣ ਲਈ ਆਇਆ ਸੀਗਾ।
ਤੁਹਾਨੂੰ ਯਾਦ ਹੋਣਾ ਉਦੋਂ ਬੜਾ ਇੱਕ ਚਰਚਾ ਦੇ ਵਿੱਚ ਜਿਹੜਾ ਆਇਆ ਸੀਗਾ ਕਿ ਇਹ ਜਿਹੜੀ ਖਰੀਦੀ ਗਈ ਹੈ ਜੀ ਉਹ ਕਾਗਜ਼ਾਂ ਦੇ ਵਿੱਚ ਮਹਿਜ਼ ਖਰੀਦੀ ਗਈ। ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰ ਜਿਹੜੇ ਸੀਗੇ ਜੀ ਉਹ ਟਰੱਕਾਂ ਦੇ ਨੰਬਰ ਦਰਸਾ ਕੇ ਇਹ ਘਪਲਾ ਜਿਹੜਾ ਜੀ ਉਹ ਹੋਇਆ ਸੀ, ਪਰ ਠੱਪ ਕਰ ਲਿਆ ਗਿਆ ਕਿਉਂਕਿ ਇਹਨੂੰ ਕਰਜ਼ੇ ਦੇ ਵਿੱਚ ਤਬਦੀਲ ਕਰਾ ਦਿੱਤਾ ਸੀਗਾ ਜੀ। ਹੁਣ ਜਿਹੜਾ ਜੀ ਇਹਨੂੰ ਕਰਜ਼ੇ ਦੇ ਵਿੱਚ ਤਬਦੀਲ ਕਰਨ ਦਾ ਵਿਰੋਧ ਕਰਦਿਆਂ ਹੋਇਆ ਵਿਰੋਧੀ ਧਿਰ ਤੇ ਹਾਕਮ ਪਾਰਟੀ ਜਿਹੜੀ ਹੈ ਜੀ ਉਹਨਾਂ ਨੇ ਇਹਨੂੰ ਘਪਲਾ ਕਰਾਰ ਦਿੱਤਾ। ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਇਹਦੇ ਸੰਬੰਧੀ ਇੱਕ ਹਾਊਸ ਦੇ ਮੈਂਬਰਾਂ ਦੀ ਕਮੇਟੀ ਗਠਨ ਕਰਕੇ ਜਾਂਚ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਫਾਈਨੈਂਸ ਮਿਨਿਸਟਰ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਗ੍ਰਾਂਟਾਂ ਦੀ ਪ੍ਰਵਾਨਗੀ ਲਈ ਪ੍ਰਸਤਾਵ ਜਿਹੜਾ ਜੀ ਉਹ ਰੱਖਿਆ ਸੀਗਾ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਦੇ ਵੱਲੋਂ ਜਿਹੜਾ ਰੌਲਾ ਪਾਇਆ ਜਾ ਰਿਹਾ ਸੀਗਾ ਉਹਦੇ ਸਮੇਂ ਬਿੱਲ ਨੂੰ ਬਿਨਾਂ ਬਹਿਸ ਤੋਂ ਪਾਸ ਜਿਹੜਾ ਜੀ ਉਹ ਕਰ ਦਿੱਤਾ ਗਿਆ ਜੀ। ਔਰ ਇਹ ਜਿਹੜੀ ਦੇਣਦਾਰੀ ਸੀ ਇਹਦੇ ਬਾਰੇ ਕੇਂਦਰ ਸਰਕਾਰ ਨੇ ਮਾਮਲਾ ਮੁੜ ਤੋਂ ਵਿਚਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਇਸ ਸਾਰੇ ਮਾਮਲੇ ਦੀ ਸਮੀਖਿਆ ਹੋਊਗੀ। ਵਿੱਤ ਮੰਤਰੀ ਨੇ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੋਇਆ ਉਹ ਬਖਸ਼ਿਆ ਨਹੀਂ ਜਾਊਗਾ। ਕਾਂਗਰਸ ਦੇ ਵਿਧਾਇਕ ਨੇ ਜਿਹੜਾ ਜੀ ਇਹ ਕਿਹਾ ਕਿ ਜੇ ਇਹ ਘਪਲਾ ਕਿਸੇ ਇੱਕ ਬੰਦੇ ਨੇ ਕੀਤਾ, ਕਿਉਂਕਿ ਪਿਛਲੇ ਜਿਹੜੇ ਫੂਡ ਮੰਤਰੀ ਸੀਗੇ ਜੀ ਉਹਦੇ ਉੱਤੇ ਇਹ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜਾ ਜੀ ਉਹ ਲੱਗਦਾ। ਔਰ ਉਹਨਾਂ ਨੇ ਕਿਹਾ ਕਿ ਇਹਦੇ ਲਈ ਪੰਜਾਬ ਜਿਹੜਾ ਜੀ ਉਹ ਸਾਰੇ ਦਾ ਸਾਰਾ ਕਿਉਂ ਭੋਗੀ ਬਣੇ। ਵਿੱਤ ਮੰਤਰੀ ਨੇ ਕਿਹਾ ਜੀ ਕਿ 1624 ਕਰੋੜ ਰੁਪਏ ਦੀਆਂ ਮੰਗਾਂ ਪਾਸ ਕਰਾਉਣ ਲਈ ਜਿਹੜੀਆਂ ਉਹ ਰੱਖੀਆਂ ਗਈਆਂ ਸੀਗੀਆਂ ਔਰ ਜਿਹੜੀਆਂ ਗ੍ਰਾਂਟਾਂ ਦੀ ਪ੍ਰਵਾਨਗੀ ਲਈ ਪਹਿਲੀਆਂ 25,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਇਹ ਦੇਣਦਾਰੀਆਂ ਸੀਗੀਆਂ। ਅਕਾਲੀ ਸਰਕਾਰ ਦੇ ਉੱਤੇ ਹਮਲਾ ਬੋਲਦਿਆਂ ਹੋਇਆ ਉਹਨਾਂ ਨੇ ਕਿਹਾ ਜੀ ਕਿ ਸੂਬੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ 25,000 ਕਰੋੜ ਰੁਪਏ ਦੀਆਂ ਮੰਗਾਂ ਦਾ ਪ੍ਰਸਤਾਵ ਜਿਹੜਾ ਜੀ ਰੱਖਿਆ ਗਿਆ, ਜਿਹੜਾ ਕਿ ਕਿਸੇ ਵੀ ਹਾਲਤ ਦੇ ਵਿੱਚ ਸ਼ੁਭ ਸੰਕੇਤ ਜਿਹੜਾ ਉਹ ਨਹੀਂ ਮੰਨਿਆ ਜਾ ਸਕਦਾ। ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਜਿਹੜਾ ਹਿੱਸੇ ਦਾ ਪਾਣੀ ਸੀਗਾ ਰਾਜਸਥਾਨ ਨੂੰ ਦਿੱਤੇ ਜਾਣ ਮਾਮਲੇ ਦੇ ਉੱਤੇ ਜਿਹੜਾ ਜੀ ਇਹ ਮੁੱਦਾ ਉਠਾਇਆ ਕਿ 16 ਲੱਖ ਕਰੋੜ ਰੁਪਈਆ ਇਹਦੀ ਰਾਇਲਟੀ ਜਿਹੜੀ ਹੈ ਜੀ ਉਹ ਬਣਦੀ ਹੈ। ਪਰ ਇਹ ਮੁੱਦਾ ਜਿਹੜਾ ਸੀਗਾ ਜੀ ਰੌਲੇ ਰੱਪੇ ਦੇ ਵਿੱਚ ਹੀ ਤਕਰੀਬਨ ਠੱਪ ਹੋ ਕੇ ਰਹਿ ਗਿਆ। ਹੁਣ ਵੇਖਣਾ ਇਹ ਹੋਊਗਾ ਜੀ ਕਿ 31,000 ਕਰੋੜ ਰੁਪਏ ਦੀਆਂ ਜਿਹੜੀਆਂ ਦੇਣਦਾਰੀਆਂ ਦੀ ਗੱਲ ਪਿਛਲੀ ਸਰਕਾਰ ਨੇ ਜੋ ਇਹ ਕਰਜ਼ੇ 'ਚ ਫਿੱਟ ਕਰਾ ਦਿੱਤਾ ਸੀਗਾ, ਇਹ ਮਹਿਜ਼ ਵਿਧਾਨ ਸਭਾ ਦੇ ਵਿੱਚ ਉਠਾਉਣ ਤੱਕ ਸੀਮਤ ਰਹਿ ਜਾਂਦਾ ਜਾਂ ਇਸ ਮਸਲੇ ਨੂੰ ਉਠਾਇਆ ਜਾਂਦਾ, ਇਹਦੀ ਬਕਾਇਦਾ ਜਾਂਚ ਕਰਵਾਈ ਜਾਂਦੀ ਹੈ। ਜੇ ਜਾਂਚ ਕਰਵਾਈ ਜਾਂਦੀ ਹੈ ਤਾਂ ਇਹਦੇ ਵਿੱਚ ਇੱਕ ਬਹੁਤ ਵੱਡਾ ਘਪਲਾ ਜਿਹੜਾ ਉਹ ਸਾਹਮਣੇ ਆ ਸਕਦਾ ਪਿਛਲੀ ਸਰਕਾਰ ਦਾ ਕਿ ਕਿਵੇਂ ਪੈਸੇ ਜਿਹੜੇ ਉਹ ਲੈ ਲਏ ਗਏ ਤੇ ਫੂਡ ਖਰੀਦਿਆ ਹੀ ਨਹੀਂ ਸੀ। ਜੀ ਘਪਲੇ ਤਾਂ ਇਹਨਾਂ ਨੂੰ ਰੱਬ ਦੇਵੇ ਜੀ, ਹਰ ਇੱਕ ਥਾਂ ਘਪਲੇ ਆ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ। ਅੰਨਾ ਅੰਦੋਲਨ ਵਿੱਚ ਉਹਨਾਂ ਨੂੰ ਦਿੱਲੀ ਜਾਣ ਦੀ ਢਿੱਲ ਮਿਲੀ। ਐਕਚੁਅਲੀ ਇਹ ਜਿਹੜੇ ਰਾਸ਼ਟਰੀ ਕਿਸਾਨ ਮਹਾਸੰਘ ਹੈ ਉਹਦੇ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਸ਼ਾਮਲ ਹੋਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਤੇ ਜਿਹੜੇ ਸੈਂਕੜੇ ਵਰਕਰ ਨੇ ਇਹ ਪਿੰਡ ਸ਼ਤਰਾਣਾ ਦੇ ਕੋਲੇ ਦਿੱਲੀ ਸੰਗਰੂਰ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੇ 2 ਡਿਸਟ੍ਰਿਕਟ ਦੀ ਪੁਲਿਸ ਨੇ ਰੋਕੇ ਹੋਏ ਆ ਜੀ। ਐਕਚੁਅਲੀ ਇਹ ਉਹੀ ਕਿਸਾਨ ਨੇ ਜੀ ਜਿਹੜੇ ਪਹਿਲਾਂ ਚੀਮਾ ਮੰਡੀ ਰੋਕ ਲਏ ਗਏ ਸੀਗੇ ਔਰ 3 ਕੁ ਦਿਨ ਪਹਿਲਾਂ ਇਹਨਾਂ ਨੇ ਜਿਹੜੀਆਂ ਪੁਲਿਸ ਰੋਕਾਂ ਸੀਗੀਆਂ ਉਹਨਾਂ ਨੂੰ ਪਾਸੇ ਕਰਕੇ ਦਿੱਲੀ ਵੱਲ ਨੂੰ ਪੈਦਲ ਕੂਚ ਜਿਹੜਾ ਉਹ ਕਰ ਦਿੱਤਾ ਸੀਗਾ ਔਰ ਇਸ ਹਾਈਵੇ ਦੇ ਉੱਤੇ ਇਹਨਾਂ ਨੂੰ 2 ਡਿਸਟ੍ਰਿਕਟ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਰੋਕ ਲਿਆ ਔਰ ਇਹ ਇੱਥੇ ਹੀ ਸੜਕ ਦੇ ਉੱਤੇ ਜਿਹੜਾ ਜੀ ਉਹ ਮਰਨ ਵਰਤ ਦੇ ਉੱਤੇ ਬੈਠ ਗਏ। ਜਿਹੜੇ ਕਿਉਂਕਿ ਇਹਨਾਂ ਦੀ ਜਿੱਦ ਹੈ ਕਿ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਸੂਬੇ ਦੀ ਸਰਕਾਰ ਉਹਨਾਂ ਨੂੰ ਕਿਉਂ ਜਿਹੜਾ ਜੀ ਉਹ ਰੋਕ ਰਹੀ ਹੈ। ਹੁਣ ਇਹ ਕਿਹਾ ਗਿਆ ਜੀ ਕਿ ਜਿਹੜੀ ਸਰਕਾਰ ਹੈ ਸੂਬੇ ਦੀ ਉਹ ਇਸ ਗੱਲੋਂ ਜਿਹੜੀ ਝੁਕੀ ਆ ਕਿ ਜੇ ਉਹ ਦਿੱਲੀ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਜਿਹੜਾ ਬਦਲਵੇਂ ਸਾਧਨਾਂ ਦੇ ਰਾਹੀਂ ਟਰੈਕਟਰ ਟਰਾਲੀਆਂ ਦੀ ਥਾਂ ਦੇ ਉੱਤੇ ਦਿੱਲੀ ਜਾਣ ਦੀ ਪਰਮਿਸ਼ਨ ਜਿਹੜੀ ਆ ਉਹ ਦੇ ਦਿੱਤੀ ਜਾਵੇ। ਕਿਉਂਕਿ ਅੱਜ ਜਿਹੜਾ ਜੀ ਇੱਥੇ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਅੰਨਾ ਹਜ਼ਾਰੇ ਦੇ ਵੱਲੋਂ ਅੰਦੋਲਨ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਆ, ਜਿੱਥੇ ਇਹ ਜਾ ਕੇ ਇਸ ਅੰਦੋਲਨ ਦੇ ਵਿੱਚ ਪਾਰਟ ਜਿਹੜਾ ਉਹ ਲੈਣਾ ਚਾਹੁੰਦੇ ਆ ਜੀ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਮੁੱਦੇ ਨੂੰ ਲੈ ਕੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦੇ ਵਿਰੋਧ ਤੇ ਬਾਕੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨੂੰ ਲੈ ਕੇ ਇਹ ਕਿਸਾਨ ਮਹਾਸੰਘ ਦੇ ਸੱਦੇ ਦੇ ਉੱਤੇ
ਦਿੱਲੀ ਵੱਲ ਨੂੰ ਜਥੇਬੰਦੀਆਂ ਜਿਹੜੀਆਂ ਦੀ ਉਹ ਕੂਚ ਕਰ ਰਹੀਆਂ ਨੇ। ਔਰ ਪੰਜਾਬ ਦੀਆਂ ਇਹਦੇ ਵਿੱਚ ਕੋਈ ਅੱਧੀ ਦਰਜਨ ਦੇ ਕਰੀਬ ਜਥੇਬੰਦੀਆਂ ਨੇ ਜਿਹੜੀਆਂ ਕਿ ਦਿੱਲੀ ਵੱਲ ਨੂੰ ਜਿਹੜਾ ਉਹ ਜਾ ਰਹੀਆਂ ਨੇ। ਅੰਨਾ ਹਜ਼ਾਰੇ ਦੇ ਵੱਲੋਂ ਜਿਹੜਾ ਰਾਮਲੀਲਾ ਮੈਦਾਨ ਦੇ ਵਿੱਚ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਜੀ, ਇਹਦੀ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਆ ਉਹ ਮਿਲ ਗਈ ਆ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਕਿ ਇਹਦੀ ਪਰਮਿਸ਼ਨ ਜਿਹੜੀ ਉਹ ਨਾ ਮਿਲੇ। ਦੇਖਣਾ ਹੁਣ ਇਹ ਹੋਊਗਾ ਜੀ ਕਿ ਕਿਸਾਨਾਂ ਦੇ ਵਾਸਤੇ ਅੰਦੋਲਨ ਜਿਹੜਾ ਅੰਨਾ ਹਜ਼ਾਰੇ ਸ਼ੁਰੂ ਕਰਨ ਜਾ ਰਿਹਾ ਰਾਮਲੀਲਾ ਗਰਾਊਂਡ ਦੇ ਵਿੱਚ, ਉਹਨੂੰ ਬਾਕੀ ਮੁਲਕ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਕਿਹੋ ਜਿਹਾ ਸਹਿਯੋਗ ਜਿਹੜਾ ਉਹ ਮਿਲ ਰਿਹਾ। ਸਮਾਂ ਸੀ ਜਦੋਂ ਜਿਹੜਾ ਪਹਿਲਾ ਅੰਦੋਲਨ ਕੀਤਾ ਸੀ ਅੰਨਾ ਹਜ਼ਾਰੇ ਨੇ, ਜਿਹਦੇ ਵਿੱਚੋਂ ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਤੇ ਕਈ ਹੋਰ ਜਿਹੜੇ ਨੇਤਾ ਉਹ ਨਿਕਲੇ ਸਨ। ਉਸ ਤੋਂ ਬਾਅਦ ਮੁੜ ਕੇ ਉਹੋ ਜਿਹੀ ਸਫਲਤਾ ਅੰਨਾ ਹਜ਼ਾਰੇ ਦੇ ਕਿਸੇ ਅੰਦੋਲਨ ਨੂੰ ਨਹੀਂ ਮਿਲੀ। ਪਰ ਪਿਛਲੇ ਦਿਨੀ ਮੁੰਬਈ ਦੇ ਵਿੱਚ ਨਾਸਿਕ ਤੋਂ ਮੁੰਬਈ ਤੱਕ ਪੈਦਲ ਆਉਣ ਵਾਲੇ ਕਿਸਾਨਾਂ ਨੇ ਔਰ ਸੀਕਰ ਦੇ ਵਿੱਚ ਜਿਹੜੇ ਕਿਸਾਨ ਜਿਨ੍ਹਾਂ ਨੇ ਸੰਘਰਸ਼ ਵਿੱਢਿਆ ਸੀਗਾ, ਉਹਨਾਂ ਨੇ ਜਿਹੜਾ ਸਰਕਾਰਾਂ ਦਾ ਧਿਆਨ ਇੱਕ ਵਾਰੀ ਜ਼ਰੂਰ ਜਿਹੜਾ ਜੀ ਉਹ ਖਿੱਚਿਆ ਕਿ ਕਿਸਾਨ ਇਸ ਮਸਲੇ ਦੇ ਉੱਤੇ ਯੂਨਾਈਟ ਨੇ। ਹੁਣ ਵੇਖਣਾ ਇਹ ਹੋਊਗਾ ਕਿ ਦਿੱਲੀ ਦੇ ਵਿੱਚ ਵੀ ਇਹ ਯੂਨਾਈਟ ਜਿਹੜਾ ਜੀ ਉਹ ਹੋ ਪਾਉਂਦੇ ਨੇ ਜਾਂ ਨਹੀਂ ਜੀ। ਤੇ ਅੱਗੇ ਮੌੜ ਬੰਬ ਦੀ ਆਪਾਂ ਗੱਲ ਕੀਤੀ ਸੀਗੀ, ਉਸ ਕਾਂਡ ਦੇ ਵਿੱਚ ਜਿਹੜਾ ਅਫਸਰ ਤਫਤੀਸ਼ ਕਰ ਰਿਹਾ ਸੀ ਅਚਾਨਕ ਉਸ ਦਾ ਤਬਾਦਲਾ। ਐਕਚੁਅਲੀ ਜੀ ਇੱਕ ਵਾਰੀ ਤਾਂ ਇਹ ਪਿਛਲੇ ਦਿਨਾਂ ਦੇ ਵਿੱਚ ਇੰਨੀ ਤੇਜ਼ ਤਫਤੀਸ਼ ਜਿਹੜੀ ਹੋਈ, ਉਦੋਂ ਡੇਲੀ ਦੀਆਂ ਜਿਹੜੀਆਂ ਦੀ ਰੋਜ਼ ਦੀਆਂ ਖਬਰਾਂ ਆ ਰਹੀਆਂ ਸੀ, ਆਪਾਂ ਡੇਲੀ ਜਿਹੜਾ ਜੀ ਉਹ ਸਾਂਝਾ ਵੀ ਕਰਦੇ ਰਹੇ ਉਹਦੀ ਅਪਡੇਟ ਜਿਹੜੀ। ਪਰ ਇੱਕਦਮ ਫਿਰ ਕੀ ਹੋਇਆ, ਜਿਹੜੀ ਇਹ ਜਾਂਚ ਸੀ ਇਹ ਠੱਪ ਹੋ ਗਈ। ਪੰਜਾਬ ਪੁਲਿਸ ਦੇ ਮੁਖੀ ਦੇ ਵੱਲੋਂ ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਦੇ ਅਚਾਨਕ ਕੀਤੇ ਤਬਾਦਲੇ ਨੇ ਨਵੀਂ ਜਿਹੜੀ ਉਹ ਚਰਚਾ ਛੇੜ ਦਿੱਤੀ ਆ। ਪੁਲਿਸ ਨੇ ਕਰੀਬ 1 ਮਹੀਨੇ ਦੇ ਵਕਫੇ ਤੋਂ ਪਿੱਛੋਂ ਹੁਣ ਮਾਮਲੇ ਨੂੰ ਮੁੜ ਕੇ ਜਾਂਚ ਦੇ ਰਾਹ ਦੇ ਉੱਤੇ ਜਿਹੜਾ ਜੀ ਉਹ ਪਾਇਆ। ਪੰਜਾਬ ਪੁਲਿਸ ਦੇ ਮੁਖੀ ਨੇ ਕੁਝ ਸਮਾਂ ਪਹਿਲਾਂ ਦੀ ਇੰਸਪੈਕਟਰ ਦਲਬੀਰ ਸਿੰਘ ਨੂੰ ਮੌੜ ਧਮਾਕੇ ਦੀ ਜਾਂਚ ਦਾ ਤਫਤੀਸ਼ੀ ਅਫਸਰ ਨਿਯੁਕਤ ਕੀਤਾ ਸੀਗਾ। ਜਾਂਚ ਬੜੀ ਤੇਜ਼ੀ ਦੇ ਨਾਲ ਜਿਹੜੀ ਜੀ ਉਹ ਚੱਲੀ। 3 ਵਿਅਕਤੀ ਜਿਹੜੇ ਸੀਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਡੇਰਾ ਸਿਰਸਾ ਦੇ ਗੇਟ ਤੱਕ ਜਾਂਚ ਜਿਹੜੀ ਸੀ ਉਹ ਪਹੁੰਚ ਗਈ। ਸਾਰਾ ਪਤਾ ਲਾ ਲਿਆ ਗਿਆ ਕਿ ਕਾਰ ਜਿਹੜੀ ਸੀ ਉਹ ਕਿੱਥੋਂ ਖਰੀਦੀ। ਸਿਰਸਾ ਦੇ ਅੰਦਰ ਇਹਦਾ ਰੰਗ ਰੋਗਨ ਜਿਹੜਾ ਸੀ ਉਹ ਬਦਲਿਆ ਗਿਆ। ਜਿਹੜੀ VIP ਵਰਕਸ਼ਾਪ ਸੀਗੀ ਗੁਰਮੀਤ ਰਾਮ ਰਹੀਮ ਦੀ, ਉੱਥੇ ਇਹਦੀ ਜਿਹੜੀ ਸਾਰੀ ਤਬਦੀਲੀ ਕੀਤੀ ਗਈ। ਜਦੋਂ ਜਿਹੜਾ ਮੇਨ ਵਿਅਕਤੀ ਸੀਗਾ ਉਹਦੇ ਤੱਕ ਪੁਲਿਸ ਐਨ ਪਹੁੰਚਣ ਵਾਲੀ ਸੀ ਤਾਂ ਅਚਾਨਕ ਇਹਨੂੰ ਬ੍ਰੇਕਾਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਗਈਆਂ। ਔਰ ਇਹ ਵੀ ਜਿਹੜੀਆਂ ਜੀ ਕਨਸੂਆਂ ਸਾਹਮਣੇ ਆਈਆਂ ਕਿ ਇਹਦੇ ਵਿੱਚ ਯੂ ਟਰਨ ਦਾ ਵਜ੍ਹਾ ਕੋਈ ਵੱਡਾ ਸਿਆਸੀ ਦਖਲ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਇਹ ਬਠਿੰਡੇ ਦੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਇਹ ਮੌੜ ਦੇ ਵਿੱਚ ਹੋਇਆ ਧਮਾਕਾ ਸੀਗਾ, ਇਲੈਕਸ਼ਨਾਂ ਦੇ ਸਮੇਂ ਜਿਹੜਾ ਜੀ ਉਹ ਹੋਇਆ ਸੀਗਾ। ਪੰਜਾਬ ਪੁਲਿਸ ਦੇ ਮੁਖੀ ਦੇ ਵੱਲੋਂ ਥਾਣਾ ਦਿਆਲਪੁਰਾ ਦੇ ਮੁੱਖ ਅਫਸਰ ਦਾ ਤਬਾਦਲਾ ਜਿਹੜਾ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ ਕਰ ਦਿੱਤਾ ਗਿਆ। ਹਾਲਾਂਕਿ ਜਿਹੜੀ ਪੁਲਿਸ ਹੈ ਉਹ ਇਹਨੂੰ ਰੂਟੀਨ ਦਾ ਤਬਾਦਲਾ ਜਿਹੜਾ ਜੀ ਉਹ ਦੱਸ ਰਹੀ ਹੈ, ਪਰ ਜਿਹੜੇ ਜਾਣਕਾਰ ਨੇ ਉਹ ਕਹਿੰਦੇ ਨੇ ਕਿ ਇਹ ਰੂਟੀਨ ਤਬਾਦਲਾ ਜਿਹੜਾ ਜੀ ਉਹ ਨਹੀਂ ਗਾ। ਕਿਹਾ ਜਾ ਰਿਹਾ ਜੀ ਕਿ ਇਸ ਮੌੜ ਦੀ ਜਾਂਚ ਨੂੰ ਹੁਣ ਠੰਡੇ ਬਸਤੇ 'ਚ ਰੱਖ ਕੇ ਆਉਂਦੀਆਂ ਚੋਣਾਂ ਦੇ ਮੌਕੇ ਇਹਦਾ ਸਿਆਸੀ ਲਾਹਾ ਜਿਹੜਾ ਉਹ ਲੈਣ ਦੇ ਰੌਂ ਦੇ ਵਿੱਚ ਹੈ ਸਰਕਾਰ। ਦੂਜੇ ਪਾਸੇ ਮੌੜ ਬੰਬ ਧਮਾਕੇ ਦੀ ਜਾਂਚ ਦਾ ਤਫਤੀਸ਼ੀ ਅਫਸਰ ਜਿਹੜਾ ਜੀ ਉਹਦੀ ਬਦਲੀ ਦੇ ਬਾਵਜੂਦ ਇਹ ਕਿਹਾ ਗਿਆ ਜੀ ਕਿ ਨਵਾਂ ਜਿਹੜੇ ਆਫਿਸਰ ਨੇ ਉਹਨਾਂ ਨੇ ਕੰਮ ਜਿਹੜਾ ਜੀ ਉਹ ਸੰਭਾਲ ਲਿਆ। ਔਰ ਇਹ ਕਿਹਾ ਗਿਆ ਜੀ ਕਿ ਫਰਵਰੀ ਮਹੀਨੇ ਵਿੱਚ ਤਾਂ ਕਈ ਪੁਲਿਸ ਅਫਸਰਾਂ ਵਿੱਚ ਮੌੜ ਧਮਾਕੇ ਨੂੰ ਲੈ ਕੇ ਦੌੜ ਲੱਗ ਗਈ ਸੀਗੀ ਔਰ ਉਦੋਂ ਹਰ ਕੋਈ ਆਪਣਾ ਜਿਹੜਾ ਜੀ ਸਿਹਰਾ ਆਪਣੇ ਸਿਰ ਦੇ ਉੱਤੇ ਜਿਹੜਾ ਉਹ ਲੈਣਾ ਚਾਹੁੰਦਾ ਸੀਗਾ। ਇਸ ਮਾਮਲੇ 'ਚ ਗੁਰਤੇਜ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ ਔਰ ਇਹਨਾਂ ਦੇ ਗ੍ਰਿਫਤਾਰ ਤਲਵੰਡੀ ਸਾਬੋ ਅਦਾਲਤ ਦੇ ਵੱਲੋਂ ਜਾਰੀ ਜਿਹੜੇ ਆ ਉਹ ਹੋ ਚੁੱਕੇ ਹੋਏ ਆ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਜਿਹੜਾ ਮੁੱਖ ਵਿਅਕਤੀ ਇਹਦੇ ਵਾਸਤੇ ਲੋੜੀਂਦਾ ਉਹ ਪੁਲਿਸ ਮੂਹਰੇ ਆਤਮ ਸਮਰਪਣ ਕਿਸੇ ਸਮੇਂ ਵੀ ਜਿਹੜਾ ਜੀ ਉਹ ਕਰ ਸਕਦਾ ਹੈ। ਹੁਣ ਇਹ ਪਤਾ ਨਹੀਂ ਇਹਦੇ ਪਿੱਛੇ ਜਿਹੜਾ ਜੀ ਕਿਹੜੇ ਕਾਰਨ ਰਹੇ ਕਿ ਇਹਨੂੰ ਠੰਡੇ ਬਸਤੇ ਦੇ ਵਿੱਚ ਕਿਉਂ ਪਾ ਦਿੱਤਾ ਗਿਆ। ਹੁਣ ਜਦੋਂ ਇਹ ਤਬਦੀਲੀਆਂ ਜਿਹੜੀਆਂ ਹੋ ਗਈਆਂ ਅਫਸਰਾਂ ਦੀਆਂ, ਨਵੇਂ ਜਿਹੜੇ ਅਫਸਰ ਨੇ ਲੱਗਣ ਵਾਲੇ ਉਹ ਕਿਹੜੇ ਤਰੀਕੇ ਦੇ ਨਾਲ ਜਾਂਚ ਨੂੰ ਅੱਗੇ ਤੋਰਨਗੇ, ਕਿਉਂਕਿ ਯਾਦ ਹੋਣਾ ਕਿ ਤਕਰੀਬਨ ਮਹੀਨਾ ਪਹਿਲਾਂ ਜਿਹੜਾ ਸਿਰਸਾ ਡੇਰਾ ਸੀਗਾ ਜੀ ਉਹਨੂੰ ਘੇਰਾ ਵੀ ਪੈ ਗਿਆ ਸੀਗਾ ਉਹਦੇ, ਔਰ ਅੰਦਰ ਜਿਹੜਾ ਮੇਨ ਵਿਅਕਤੀ ਜਿਹੜਾ ਲੋੜੀਂਦਾ ਉਹਦਾ ਫੋਨ ਅੰਦਰ ਜਾ ਕੇ ਸਵਿਚ ਆਫ ਹੋਇਆ ਸੀਗਾ, ਭਾਵ ਕਿ ਉਹ ਡੇਰੇ ਦੇ ਅੰਦਰ ਪਨਾਹ ਜਿਹੜੀ ਹੈ ਜੀ ਉਹ ਲਈ ਬੈਠਾ। ਉੱਥੋਂ ਹੀ ਜਾਂਚ ਜਿਹੜੀ ਸੀਗੀ ਇਹ ਠੰਡੇ ਬਸਤੇ 'ਚ
ਪਾ ਦਿੱਤੀ ਗਈ। ਹੁਣ ਉਡੀਕ ਇਹ ਰਹੂਗੀ ਜੀ ਕਿ ਕਿੰਨੀ ਦੇਰ ਤੱਕ ਇਹ ਠੰਡੇ ਬਸਤੇ 'ਚ ਪਈ ਰਹਿੰਦੀ ਹੈ ਤੇ ਕੀ ਇਹਦਾ ਅੰਦਰੋਂ ਕੁਛ ਨਿਕਲਦਾ ਜਾਂ ਨਹੀਂ। ਬਿਲਕੁਲ ਜੀ, ਬਹੁਤ ਕੁਛ ਜਿਹੜਾ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ। ਅੱਗੇ ਕਰਜ਼ਈ ਸਰਕਾਰ ਦੀ ਜੇ ਗੱਲ ਕਰਦੇ ਤਾਂ ਇਹਨਾਂ ਨੇ ਸਿੱਖਿਆ ਤੇ ਸਿਹਤ ਖੇਤਰ ਨੂੰ ਅੱਖੋਂ ਪਰੋਖੇ ਕੀਤਾ। ਉਹਦੀ ਪੰਜਾਬ ਸਰਕਾਰ ਜਿਹੜੀ ਜੀ ਉਹ ਸਿੱਖਿਆ ਤੇ ਹੈਲਥ ਦੇ ਵਿੱਚ ਭਾਵੇਂ ਜੋ ਮਰਜ਼ੀ ਦਾਅਵੇ ਜਿਹੜੀ ਕਰੀ ਜਾਵੇ ਜੀ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਕੁਛ ਹੋਰ ਹੈ। ਕਰਜ਼ੇ ਦੇ ਜਾਲ ਦੇ ਵਿੱਚ ਫਸਦੀ ਜਾ ਰਹੀ ਸਰਕਾਰ ਨੇ ਪੰਜਾਬ ਦੇ ਸਿੱਖਿਆ ਤੇ ਸਿਹਤ ਖੇਤਰ ਦੇ ਵਿੱਚ ਪੈਸੇ ਦਾ ਕੱਟ ਲਾਉਣਾ ਜਿਹੜਾ ਜੀ ਉਹ ਜਾਰੀ ਰੱਖਿਆ ਹੋਇਆ। ਜਿਹੜੇ ਖਰਚੇ ਵੱਧ ਰਹੇ ਆ, ਵਿਕਾਸ ਦੇ ਵਿੱਚ ਮਾਮੂਲੀ ਪੈਸਾ ਬਚਣ ਕਰਕੇ ਜਿਹੜੀਆਂ ਫੀਚਰ ਦੀਆਂ ਯੋਜਨਾਵਾਂ ਨੇ ਜੀ ਉਹਨੂੰ ਪੂਰਾ ਕਰਨਾ ਸਵਾਲ ਬਣਿਆ ਹੋਇਆ। ਜਿਹੜੀ ਕੈਗ ਦੀ ਰਿਪੋਰਟ ਦੇ ਵਿੱਚ ਕਰਜ਼ ਦੇ ਬੋਝ ਵਧਣ ਦਾ ਕਾਰਨ ਕੈਸ਼ ਕ੍ਰੈਡਿਟ ਲਿਮਿਟ ਤੇ ਪਾਵਰਕਾਮ ਲਈ ਜਿਹੜਾ ਉਜਵਲ ਡਿਸਕਾਮ ਇੰਸ਼ੋਰੈਂਸ ਹੈ ਉਹਨੂੰ ਮੰਨਿਆ ਜਾ ਰਿਹਾ ਜੀ। ਕੈਗ ਦੀ ਰਿਪੋਰਟ ਜਿਹੜੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਆ ਉਹ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਜਿਹੜੀ ਆ ਉਹ ਖੋਲ ਰਹੀ ਆ। ਵਿਕਾਸ ਰਿਹਾ ਹੋਇਆ ਜੀ ਕਿ ਸਮਾਜਿਕ ਖੇਤਰ ਦੀ ਅਣਦੇਖੀ ਵੱਧਦੀ ਗਈ ਆ। ਰਿਪੋਰਟ ਕਹਿੰਦੀ ਹੈ ਕਿ ਸਮਾਜਿਕ ਕੁੱਲ ਜਿਹੜਾ ਖਰਚ ਦਾ ਕੁੱਲ ਪ੍ਰਾਪਤੀਆਂ ਦਾ ਸਾਲ 12-13 ਦੇ 28.64% ਤੋਂ ਘਟਾ ਕੇ 16-17 ਦੇ ਦੌਰਾਨ 16.59% ਰਹਿ ਗਿਆ। ਸਿੱਖਿਆ ਖੇਤਰ ਤੇ 4 ਸਾਲ ਪਹਿਲਾਂ ਕੁੱਲ ਮਾਲੀ ਪ੍ਰਾਪਤੀਆਂ ਦਾ 16.40% ਖਰਚ ਹੁੰਦਾ ਸੀਗਾ, ਜਿਹੜਾ ਕਿ ਘਟ ਕੇ 8.94% ਰਹਿ ਗਿਆ। ਔਰ ਸਿੱਖਿਆ ਖੇਤਰ ਦਾ ਖਰਚਾ ਜਿਹੜਾ ਸੀਗਾ ਜੀ ਉਹ 4.58% ਤੋਂ ਘਟ ਕੇ 2.86% ਰਹਿ ਗਿਆ। ਪੈਸੇ ਦੀ ਕਮੀ ਕਰਕੇ ਜੀ ਜਿਹੜੇ ਇਹ ਦੋ ਜਿਹੜੇ ਮਹੱਤਵਪੂਰਨ ਫੀਲਡ ਨੇ ਜੀ, ਸਿਹਤ ਤੇ ਸਿੱਖਿਆ, ਇਹ ਪ੍ਰਭਾਵਿਤ ਜਿਹੜਾ ਹੋਏ ਆ। ਪੰਜਾਬ ਕਰਜ਼ੇ ਦੇ ਵਿੱਚ ਫਸਿਆ। ਮਾਰਚ 17 ਤੱਕ ਪੰਜਾਬ ਦੇ ਸਿਰ ਜਨਤਕ ਕਰਜ਼ਾ 1,53,773 ਕਰੋੜ ਰੁਪਈਏ ਹੋ ਗਿਆ, ਜਦੋਂ ਕਿ 12-13 ਦੇ ਦੌਰਾਨ ਇਹ ਸਿਰਫ 71,211 ਕਰੋੜ ਰੁਪਈਏ ਸੀਗਾ। 4 ਸਾਲਾਂ ਦੇ ਦੌਰਾਨ ਪਿਛਲੇ ਇਹ ਜਨਤਕ ਕਰਜ਼ਾ ਜਿਹੜੀ ਕਰਜ਼ਾ ਪ੍ਰਾਪਤੀ 171 ਕਰੋੜ ਰੁਪਈਏ ਵੱਧ ਗਈਆਂ ਨੇ। ਉਹਦਾ ਜਿਹੜਾ ਮੁੱਖ ਕਾਰਨ ਜਿਹੜਾ ਜੀ ਅੰਨ ਦੀ ਖਰੀਦ ਆਪਰੇਸ਼ਨ ਲਈ ਵਿਰਾਸਤੀ ਕੈਸ਼ ਕ੍ਰੈਡਿਟ ਦੇ ਮੁੱਦੇ ਨੂੰ ਇੱਕੋ ਵਾਰ ਨਿਬੇੜਨ ਦੇ ਫੈਸਲੇ ਕਰਕੇ ਹੋਇਆ ਜੀ। ਸੂਬੇ ਸਿਰ ਇੱਕੋ ਝਟਕੇ ਨਾਲ 29,920 ਕਰੋੜ ਰੁਪਈਏ ਦਾ ਨਵਾਂ ਕਰਜ਼ੇ ਦਾ ਬੋਝ ਜਿਹੜਾ ਜੀ ਉਹ ਚੜ੍ਹ ਗਿਆ। ਔਰ ਪਿਛਲੀ ਅਕਾਲੀ ਭਾਜਪਾ ਸਰਕਾਰ ਇਸ ਮਾਮਲੇ ਤੇ ਕਟਹਿਰੇ 'ਚ ਹੈ ਜੀ। ਇਹਦੇ ਤੇ ਇਲਜ਼ਾਮ ਇਹ ਵੀ ਲੱਗਦਾ ਰਿਹਾ ਕਿ ਖੁਰਾਕ ਮੰਤਰੀ ਦੀ ਨਾਅਹਿਲੀਅਤ ਤੇ ਕਥਿਤ ਭ੍ਰਿਸ਼ਟਾਚਾਰ ਦਾ ਨੁਕਸਾਨ ਪੰਜਾਬ ਦੇ ਸਧਾਰਨ ਲੋਕ ਜਿਹੜਾ ਜੀ ਉਹ ਕਿਵੇਂ ਉਠਾਉਣ। ਜਿਹੜੀ ਉਜਵਲ ਡਿਸਕਾਮ ਇੰਸ਼ੋਰੈਂਸ ਹੈਗੀ ਹੈ ਜੀ 10,031 ਕਰੋੜ ਰੁਪਏ ਲੈਣ ਨਾਲ ਵੀ ਨਵਾਂ ਕਰਜ਼ਾ ਜਿਹੜਾ ਜੀ ਉਹ ਚੜ੍ਹ ਗਿਆ। ਇਹਨੇ ਵਿੱਤੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹਦੇ ਤਹਿਤ ਪੰਜਾਬ ਸਰਕਾਰ ਦੇ ਕਰਜ਼ ਲੈਣ ਦੀ ਸਮਰੱਥਾ ਹੀ ਖਤਮ ਜਿਹੜੀ ਹੈ ਜੀ ਉਹ ਕਰ ਦਿੱਤੀ ਆ। 12-13 ਦੇ ਵਿੱਚ ਜਿਹੜਾ ਕਰਜ਼ਾ ਕੁੱਲ ਘਰੇਲੂ ਪੈਦਾਵਾਰ ਦਾ 0.95% ਸੀਗਾ, ਇਹ 16-17 ਦੇ ਦੌਰਾਨ ਵੱਧ ਕੇ 4.49% ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਕੁੱਲ ਪ੍ਰਾਪਤੀਆਂ ਦਾ 24.26% ਹਿੱਸਾ ਤਾਂ ਵਿਆਜ ਦੇ ਵਿੱਚ ਜਿਹੜਾ ਜੀ ਉਹ ਜਾ ਰਿਹਾ। ਔਰ 39% ਤਨਖਾਹਾਂ ਤੇ ਉਜਰਤਾਂ ਦੇ ਉੱਤੇ ਲਗਭਗ 12.94% ਹਿੱਸਾ ਪੈਨਸ਼ਨ ਦੇ ਉੱਤੇ ਜਿਹੜਾ ਜੀ ਉਹ ਖਰਚ ਹੋ ਰਿਹਾ। ਮੁਫਤ ਬਿਜਲੀ ਸਣੇ ਜਿਹੜੇ ਖਰਚੇ ਲਾ ਕੇ ਵਿਕਾਸ ਦੇ ਵਾਸਤੇ ਮਾਮੂਲੀ ਜਿਹਾ ਹਿੱਸਾ ਜਿਹੜਾ ਜੀ ਉਹ ਬਣਦਾ, ਜਿਹਦੇ ਨਾਲ ਸਭ ਤੋਂ ਵੱਧ ਜਿਹੜਾ ਜੀ ਪ੍ਰਭਾਵਿਤ ਹੋਏ ਨੇ ਇਹ ਦੋ ਅਹਿਮ ਖੇਤਰ, ਜਿਹੜੇ ਕਿ ਮੁੱਢਲੀਆਂ ਲੋੜਾਂ ਦੇ ਵਿੱਚ ਆਉਂਦੇ ਨੇ ਕਿਸੇ ਵੀ ਸਿਟੀਜ਼ਨ ਦੇ। ਜੋ ਹਾਲਾਤ ਸਰਕਾਰੀ ਸਕੂਲਾਂ ਦੇ ਜਾਂ ਸਿੱਖਿਆ ਖੇਤਰ ਦੇ ਜਿਹੜੇ ਜੀ ਉਹ ਬਣ ਗਏ ਆ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਉਹੀ ਹਾਲਾਤ ਜਿਹੜੇ ਜੀ ਉਹ ਸਿਹਤ ਦੇ ਖੇਤਰ ਦੇ ਵਿੱਚ ਵੀ ਬਣੇ ਪਏ ਆ ਜੀ। ਇਸ ਵੇਲੇ ਡਿਸਪੈਂਸਰੀਆਂ ਜਾਂ ਜਿਹੜੇ ਹਸਪਤਾਲ ਨੇ ਉੱਥੇ ਜਾਂ ਤਾਂ ਡਾਕਟਰ ਹੈ ਨਹੀਂ ਗੇ, ਜੇ ਡਾਕਟਰ ਹੈਗੇ ਆ ਤੇ ਦਵਾਈਆਂ ਜਿਹੜੀਆਂ ਉਹ ਹੈ ਨਹੀਂ ਗੀਆਂ। ਬੁਰੇ ਹਾਲੀ ਲੋਕ ਜਿਹੜੇ ਆ ਜੀ ਪ੍ਰਾਈਵੇਟ ਸਕੂਲਾਂ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਦੇ ਵਾਸਤੇ ਮਜਬੂਰ ਨੇ, ਔਰ ਜਿਹੜੇ ਤਾਂ ਸਹਿੰਦੇ ਨੇ ਉਹ ਕਰਵਾਈ ਜਾ ਰਹੇ ਨੇ। ਗਰੀਬ ਜਿਹੜਾ ਜੀ ਉਹ ਦੋਨਾਂ ਪਾਸਿਆਂ ਤੋਂ ਇਸ ਵੇਲੇ ਪਿਸਦਾ ਜਾ ਰਿਹਾ। ਉਹਦੇ ਬੱਚਿਆਂ ਦਾ ਭਵਿੱਖ ਜਿਹੜਾ ਉਹਦੇ ਉੱਤੇ ਸਵਾਲੀਆ ਚਿੰਨ੍ਹ ਲੱਗਿਆ, ਉਹਦੀ ਮੌਜੂਦਾ ਸਿਹਤ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ। ਬਿਲਕੁਲ ਜੀ, ਸਿਹਤ ਦਾ ਤਾਂ ਬਹੁਤ ਮੰਦਾ ਹਾਲ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਇੱਕ ਮੁੱਖਾ ਕਤਲ ਕੇਸ ਹੋਇਆ ਸੀਗਾ, ਉਸ ਦੇ ਵਿੱਚ 9 ਪੁਲਿਸ ਅਫਸਰਾਂ ਦੇ ਉੱਤੇ ਦੋਸ਼ ਲੱਗੇ। ਬਿਲਕੁਲ, ਐਕਚੁਅਲੀ ਪੁਲਿਸ ਕਰਮਚਾਰੀਆਂ ਦੇ ਵੱਲੋਂ ਜੀ ਜੂਨ 15 ਦੇ ਵਿੱਚ ਅੰਮ੍ਰਿਤਸਰ 'ਚ ਕਥਿਤ ਤੌਰ ਤੇ ਭੁਲੇਖੇ ਦੇ ਨਾਲ ਗੋਲੀਆਂ ਮਾਰ ਕੇ ਹਲਾਕ ਕੀਤੇ ਗਏ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਜਿਹੜੇ ਚਾਰਜ ਫਰੇਮ ਕੀਤੇ ਗਏ ਆ ਜੀ 9 ਪੁਲਿਸ ਕਰਮਚਾਰੀਆਂ ਦੇ ਖਿਲਾਫ। ਇਹਦੇ ਵਿੱਚ ਸਬ ਇੰਸਪੈਕਟਰ ਰਮੇਸ਼ ਕੁਮਾਰ, ASI ਜੋਗਿੰਦਰ ਸਿੰਘ,
ਹੈਡ ਕਾਂਸਟੇਬਲ ਰਜੇਸ਼ ਕੁਮਾਰ, ਜਸਵੀਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਰਾਜ ਕੁਮਾਰ ਤੇ ਕਾਂਸਟੇਬਲ ਨਵਜੋਤ ਸਿੰਘ, ਸਤਿੰਦਰ ਸਿੰਘ ਸ਼ਾਮਲ ਹੈ। ਇਹਦੇ ਸੰਬੰਧੀ ਪੁਸ਼ਟੀ ਜਿਹੜੀ ਅਦਾਲਤ ਦੇ ਵੱਲੋਂ ਕੀਤੀ ਗਈ ਹੈ ਜੀ, ਔਰ ਅਗਲੀ ਸੁਣਵਾਈ ਅਪ੍ਰੈਲ ਦੇ ਵਿੱਚ ਹੋਊਗੀ। ਪੁਲਿਸ ਦੇ ਵੱਲੋਂ 16 ਦੇ ਵਿੱਚ 9 ਪੁਲਿਸ ਕਰਮਚਾਰੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀਗਾ। ਇਹ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਦਾਅਵਾ ਇਹ ਕੀਤਾ ਗਿਆ ਸੀਗਾ ਕਿ ਇਹ ਕਾਰਵਾਈ ਗਲਤ ਸ਼ਨਾਖਤ ਕਰਕੇ ਜਿਹੜੀ ਹੈ ਜੀ ਉਹ ਹੋਈ ਹੈ। ਪੁਲਿਸ ਦੇ ਵੱਲੋਂ ਕਿਸੇ ਗੈਂਗਸਟਰ ਦੇ ਉੱਤੇ ਗੋਲੀ ਚਲਾਈ ਗਈ ਸੀ, ਨਾ ਕਿ ਅਕਾਲੀ ਆਗੂ ਦੇ ਉੱਤੇ, ਅਜਿਹਾ ਪੁਲਿਸ ਨੇ ਕਿਹਾ ਸੀਗਾ। ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਦਾ ਇਹ ਪੱਖ ਦੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਹੋਇਆ ਜਿਹੜੀ ਲੋਕਲ ਅਦਾਲਤ ਹੈ ਜੀ, ਉਹਦੇ ਵਿੱਚ ਅਰਜ਼ੀ ਦਾਇਰ ਕਰਕੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਔਰ ਪਰਿਵਾਰ ਨੇ ਦੋਸ਼ ਲਾਇਆ ਸੀਗਾ ਜੀ ਇਹ ਯੋਜਨਾਬੱਧ ਢੰਗ ਦੇ ਨਾਲ ਕੀਤਾ ਗਿਆ ਕਤਲ ਸੀ। ਔਰ ਮਾਮਲੇ ਦੀ ਜਾਂਚ ਦੇ ਵਾਸਤੇ ਸਰਕਾਰ ਵੱਲੋਂ ਉਸ ਵੇਲੇ ਦੇ IG ਨਾਗੇਸ਼ਵਰ ਰਾਓ ਦੀ ਅਗਵਾਈ ਦੇ ਹੇਠ ਜਾਂਚ ਟੀਮ ਬਣਾਈ ਗਈ ਸੀ, ਜਿਹਨੇ ਆਪਣੀ ਜਾਂਚ ਦੇ ਵਿੱਚ ਇਹਨਾਂ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀਗੀ। ਅਗਸਤ 17 ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਵੱਲੋਂ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਸੰਮਣ ਜਿਹੜੇ ਜਾਰੀ ਕੀਤੇ ਗਏ ਸੀਗੇ, ਔਰ ਇਹਦੇ ਸਬੰਧ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ IPC ਦੀ ਧਾਰਾ 201 ਹੇਠ ਸੰਮਣ ਜਿਹੜਾ ਜੀ ਉਹ ਕੀਤਾ ਗਿਆ ਸੀ। ਮਗਰੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ। ਹੁਣ ਇਹ ਅਦਾਲਤ ਦੇ ਵਿੱਚ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਕੋਈ ਦੋਸ਼ ਆਇਦ ਨਹੀਂ ਕੀਤੇ ਗਏ, ਕਿਉਂਕਿ ਉਹਦੀ ਅਪੀਲ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਪੁਲਿਸ ਦੇ ਨਾਰਕੋਟਿਕ ਵਿੰਗ ਨੇ ਜਿਹੜਾ ਸੀਗਾ ਜੂਨ 15 ਦੀ ਸ਼ਾਮ ਨੂੰ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਨੂੰ ਪਿੰਡ ਮੂਧਲ ਦੇ ਨੇੜੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ। ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ ਇਹ ਹਮਲਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਾਰ ਦੇ ਉੱਤੇ ਕੀਤਾ ਗਿਆ ਸੀ। ਪੁਲਿਸ ਕਹਿੰਦੀ ਕਿ ਉਹ ਭੁਲੇਖੇ ਦੇ ਨਾਲ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਅਕਾਲੀ ਆਗੂ ਮੁੱਖਾ ਸੀਗਾ। ਹੁਣ ਜਦੋਂ ਜਿਹੜੇ ਦੋਸ਼ ਆ ਉਹ ਆਇਦ ਹੋ ਗਏ ਆ ਤਾਂ ਪੁਲਿਸ ਦੀ ਜਿਹੜੀ ਇਹ ਕਹਾਣੀ ਸੀਗੀ ਉਹ ਨਹੀਂ ਮੰਨੀ ਜਿਹੜੀ ਅਦਾਲਤ ਨੇ, ਭਾਵ ਕਿ ਅਦਾਲਤ ਨੇ ਜਿਹੜਾ ਜੀ ਇਹ ਕਿਹਾ ਕਿ ਇਹ ਪਤਾ ਸੀਗਾ ਪੁਲਿਸ ਨੂੰ ਔਰ ਜਾਣ ਬੁੱਝ ਕੇ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਹੁਣ ਇਹ ਨਹੀਂ ਪਤਾ ਜੀ ਕਿ ਜਿਹੜੀ ਕਹਾਣੀ ਉਦੋਂ ਚੱਲਦੀ ਸੀਗੀ ਇਹਦੇ ਪਿੱਛੇ ਕੋਈ ਨਾ ਕੋਈ ਜਿਹੜੇ ਨਸ਼ਾ ਸਮਗਲਰ ਨੇ ਜੀ ਉਹਨਾਂ ਦੇ ਵੀ ਹੱਥ ਨੇ, ਕਿ ਇਹ ਕਿਤੇ ਨਾ ਕਿਤੇ ਕੋਈ ਸ਼ਮੂਲੀਅਤ ਵਾਲਾ ਜਿਹੜਾ ਜੀ ਉਹ ਕੇਸ ਸੀਗਾ, ਜਿਹਦੇ ਤਹਿਤ ਜਿਹੜਾ ਜਿਵੇਂ ਖਾਤਮੇ ਜਿਹੜੇ ਆ ਜੀ ਉਹ ਕਰਵਾਏ ਜਾਂਦੇ, ਉਹੋ ਜਿਹੀ ਕੋਈ ਕਹਾਣੀ ਸੀਗੀ। ਜਦੋਂ ਦੋਸ਼ ਜਿਹੜੇ ਜੀ ਉਹ ਆਇਦ ਹੋਏ ਆ ਤੇ ਅੱਗੇ ਬਹਿਸ ਦੇ ਦੌਰਾਨ ਇਹ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਉਣ ਦੇ ਆਸਾਰ ਨੇ ਕਿ ਕਿਹੋ ਜਿਹੜਾ ਜੀ ਉਹ ਚਲਾਨ ਪੇਸ਼ ਕਰਦੀ ਹੈ ਪੁਲਿਸ, ਔਰ ਉਹਦੇ ਵਿੱਚ ਦੋਸ਼ ਜਿਹੜੇ ਆ ਜੀ ਉਹ ਕੀ ਲਾਏ ਜਾਂਦੇ, ਕਿ ਕੀ ਕਾਰਨ ਸੀ ਇਹਨੂੰ ਕਤਲ ਕਰਨ ਦੇ। ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਗੈਰ ਕਾਨੂੰਨੀ ਏਜੰਟ, ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਪੈਰ ਪਸਾਰ ਲਏ। ਗੈਰ ਕਾਨੂੰਨੀ ਜਿਹੜੇ ਟਰੈਵਲ ਏਜੰਟ ਨੇ, ਜਿਹੜਾ ਮੇਨ ਇਸ ਵੇਲੇ ਜਿਹੜਾ ਚੱਲ ਰਿਹਾ ਜੀ 39 ਲੋਕ ਜਿਹੜੇ ਇਰਾਕ ਦੇ ਵਿੱਚ ਮਾਰੇ ਗਏ। 4 ਸਾਲ ਜਿਹੜੀ ਸਰਕਾਰ ਆ ਜੀ ਉਹ ਝੂਠ ਹੀ ਬੋਲਦੀ ਰਹੀ। ਇਹ ਵੀ ਏਜੰਟਾਂ ਦੇ ਢਹੇ ਚੜ੍ਹ ਕੇ ਗਏ ਹੋਏ ਲੋਕ ਹੀ ਸਨ ਜੀ। ਇਹ ਤਾਂ ਬਹੁਤ ਵਿਚਾਰੇ ਗਰੀਬ ਵੀ ਸਨ, ਜਿਹਦੇ ਪੈਸੇ ਖਰਚ ਕੇ ਉੱਥੇ ਮਜ਼ਦੂਰੀ ਕਰਨ ਗਏ ਜਿੱਥੇ ਮੌਤ ਨੱਚਦੀ ਸੀਗੀ, ਤੇ ਉਸ ਮੌਤ ਦੇ ਮੂੰਹ ਜਿਹੜਾ ਜੀ ਇਹ ਜਾ ਪਏ। ਜਦੋਂ ਕਿਤੇ ਬਾਹਰ ਜਿਹੜਾ ਜੀ ਫੜੇ ਜਾਂਦੇ ਨੇ, ਇਹ ਮੁਸੀਬਤ 'ਚ ਫਸਦੇ ਨੇ, ਟਰੈਵਲ ਏਜੰਟਾਂ ਦਾ ਜ਼ਿਕਰ ਆਉਂਦਾ ਤੇ ਥੋੜੇ ਦਿਨ ਜ਼ਿਕਰ ਹੋਣ ਤੋਂ ਬਾਅਦ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਠੱਪ ਹੋ ਜਾਂਦਾ ਹੈ। ਤੇ ਟਰੈਵਲ ਏਜੰਟ ਜਿਹੜੇ ਨੇ ਜੀ ਉਹ ਦੋਨਾਂ ਹੱਥਾਂ ਦੇ ਨਾਲ ਲੋਕਾਂ ਦੀ ਲੁੱਟ ਫੇਰ ਜਿਹੜੀ ਹੈ ਜੀ ਉਹ ਜਾਰੀ ਰੱਖਦੇ ਨੇ। ਕਿੰਨੇ ਕੁ ਟਰੈਵਲ ਏਜੰਟ ਨੇ ਪੰਜਾਬ ਦੇ ਵਿੱਚ, ਕੋਈ ਗਿਣਤੀ ਮਿੰਤੀ ਨਹੀਂ। ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਪੰਜੇ ਦੇ ਵਿੱਚ ਪੰਜਾਬ ਇਸ ਵੇਲੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪੂਰੀ ਤਰੀਕੇ ਨਾਲ ਫਸਿਆ ਪਿਆ। ਔਰ ਇਰਾਕ ਦੀ ਘਟਨਾ ਵੀ ਇਸ ਗੈਰ ਕਾਨੂੰਨੀ ਧੰਦੇ ਦਾ ਰਾਹ ਜਿਹੜਾ ਜੀ ਉਹ ਨਹੀਂ ਰੋਕ ਸਕੀ। ਮਾਮਲਾ ਪਾਰਲੀਮੈਂਟ 'ਚ ਜਿੱਥੇ ਮਰਜ਼ੀ ਚੱਲ ਰਿਹਾ, ਪਰ ਕੋਈ ਜ਼ਿਕਰ ਇਹ ਟਰੈਵਲ ਏਜੰਟਾਂ ਦਾ ਨਹੀਂ ਹੋ ਰਿਹਾ। ਵਿਦੇਸ਼ ਮੰਤਰਾਲੇ ਦੇ ਵੱਲੋਂ ਹੁਣ ਗੈਰ ਕਾਨੂੰਨੀ ਏਜੰਟਾਂ ਦੇ ਵੇਰਵੇ ਨਸ਼ਰ ਕੀਤੇ ਗਏ ਆ, ਜਿਹਦੇ ਚ ਪੰਜਾਬ ਦੇਸ਼ ਭਰ ਚੋਂ 3ਜੇ ਨੰਬਰ ਤੇ ਆ। ਮੁਲਕ ਭਰ ਦੇ ਵਿੱਚ 520 ਗੈਰ ਕਾਨੂੰਨੀ ਏਜੰਟਾਂ ਦੀ ਸ਼ਨਾਖਤ ਕੀਤੀ ਗਈ ਆ, ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ। ਇਹਦੇ ਸਭ ਤੋਂ ਵੱਧ ਮਹਾਰਾਸ਼ਟਰ ਦੇ 90 ਗੈਰ ਕਾਨੂੰਨੀ ਏਜੰਟ ਨੇ। 86 ਗੈਰ ਕਾਨੂੰਨੀ ਏਜੰਟਾਂ ਦੇ ਨਾਲ ਦਿੱਲੀ ਦੂਜੇ ਨੰਬਰ ਤੇ ਆ। ਪੰਜਾਬ ਦੇ ਵਿੱਚ 82 ਗੈਰ ਕਾਨੂੰਨੀ ਏਜੰਟ ਜਿਹੜੇ ਆ ਉਹਨਾਂ ਦੀ ਸ਼ਨਾਖਤ ਕੀਤੀ ਗਈ ਆ, ਜਿਨ੍ਹਾਂ ਦੇ ਉੱਤੇ ਸਿੱਧੀ ਉਂਗਲ ਉੱਠੀ ਆ। ਜਿਹੜੀ ਮਿਨਿਸਟਰੀ ਹੈ ਜੀ ਐਕਸਟਰਨਲ ਅਫੇਅਰ, ਉਹਦੇ ਵੱਲੋਂ ਜਾਰੀ ਕੀਤੇ ਗਏ ਜਿਹੜੇ ਵੇਰਵੇ ਨੇ, ਉਹਦੇ ਅਨੁਸਾਰ ਚੰਡੀਗੜ੍ਹ ਦੇ 26 ਗੈਰ ਕਾਨੂੰਨੀ ਏਜੰਟ ਹੈ, ਹਰਿਆਣੇ ਦੇ 13, ਰਾਜਸਥਾਨ ਦੇ 14, ਹਿਮਾਚਲ ਪ੍ਰਦੇਸ਼ ਦਾ 1, ਮੱਧ ਪ੍ਰਦੇਸ਼ ਦੇ 8, ਬਿਹਾਰ ਦੇ 12, ਯੂਪੀ ਦੇ 71 ਤੇ ਜੰਮੂ ਕਸ਼ਮੀਰ ਦੇ 2 ਗੈਰ ਕਾਨੂੰਨੀ ਏਜੰਟ ਨੇ ਜੀ।
ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਤਹਿਤ ਜਿਹੜੀ ਟਰੈਵਲ ਏਜੰਟਾਂ ਦੇ ਵਾਸਤੇ ਰਜਿਸਟ੍ਰੇਸ਼ਨ ਲਾਜ਼ਮੀ ਜਿਹੜੀ ਆ ਉਹ ਕਰਾਰ ਦਿੱਤੀ ਗਈ ਹੈ। ਭਾਵੇਂ ਬਹੁਤੇ ਏਜੰਟਾਂ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਵਿਦੇਸ਼ ਮੰਤਰਾਲਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁਹਾਲੀ ਦੇ ਵਿੱਚ 26 ਗੈਰ ਕਾਨੂੰਨੀ ਏਜੰਟ ਸ਼ਨਾਖਤ ਕੀਤੇ ਗਏ ਆ। ਲੁਧਿਆਣੇ ਦੇ ਵਿੱਚ 1.5 ਦਰਜਨ ਗੈਰ ਕਾਨੂੰਨੀ ਏਜੰਟਾਂ ਦੀ ਸ਼ਨਾਖਤ ਹੋਈ ਹੈ। ਜਲੰਧਰ, ਹੁਸ਼ਿਆਰਪੁਰ, ਜ਼ੀਰਕਪੁਰ, ਪਟਿਆਲਾ, ਰੋਪੜ, ਬਠਿੰਡਾ ਇੱਥੇ ਗੈਰ ਕਾਨੂੰਨੀ ਏਜੰਟ ਜਿਹੜੇ ਦੀ ਉਹ ਪਾਏ ਗਏ ਆ ਔਰ ਇਹਨਾਂ ਤੋਂ ਬਚਣ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ। ਭਾਵ ਕਿ ਅਪੀਲ ਫਿਰ ਲੋਕਾਂ ਦੇ ਸਿਰ ਹੀ ਛੱਡ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਹੁਣ ਤੱਕ ਸਿਰਫ 1180 ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾਈ ਹੈ। ਇਹ ਸਭ ਤੋਂ ਵੱਧ ਜ਼ਿਲ੍ਹਾ ਜਲੰਧਰ ਦੇ ਵਿੱਚ 287 ਏਜੰਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਮਾਨਸਾ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਏਜੰਟ ਰਜਿਸਟਰਡ ਨਹੀਂ ਹੈ, ਜਦੋਂ ਕਿ ਸੰਗਰੂਰ ਦੇ ਵਿੱਚ 1, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 2 ਰਜਿਸਟਰਡ ਟਰੈਵਲ ਏਜੰਟਸ ਨੇ ਜੀ। ਲੁਧਿਆਣੇ ਦੇ ਵਿੱਚ 134, ਅੰਮ੍ਰਿਤਸਰ 'ਚ 122, ਪਟਿਆਲਾ 'ਚ 84, ਬਰਨਾਲਾ ਦੇ ਵਿੱਚ 27, ਮੋਗੇ 'ਚ 25, ਮੁਕਤਸਰ ਦੇ ਵਿੱਚ 12, ਬਠਿੰਡੇ 'ਚ 5 ਤੇ ਕਪੂਰਥਲਾ ਦੇ ਵਿੱਚ 68 ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਕਰਵਾਈ ਹੋਈ ਆ। ਜਿਹੜੀ ਸੈਂਟਰ ਦੀ ਸਰਕਾਰ ਹੈ ਇਹਦੇ ਕੋਲੋਂ ਗੈਰ ਕਾਨੂੰਨੀ ਏਜੰਟਾਂ ਦੇ ਖਿਲਾਫ ਪਿਛਲੇ 6 ਸਾਲਾਂ ਦੇ ਵਿੱਚ 1342 ਸ਼ਿਕਾਇਤਾਂ ਪਹੁੰਚੀਆਂ ਨੇ, ਜਿਨ੍ਹਾਂ ਚੋਂ ਕੇਂਦਰ ਨੇ 1206 ਸ਼ਿਕਾਇਤਾਂ ਸੰਬੰਧਿਤ ਰਾਜ ਸਰਕਾਰਾਂ ਨੂੰ ਕਾਰਵਾਈ ਲਈ ਭੇਜੀਆਂ ਨੇ ਔਰ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਨੇ ਜੀ ਕਿ ਵਿਦੇਸ਼ਾਂ ਦੇ ਵਿੱਚ ਰੁਜ਼ਗਾਰ ਦਿਵਾਉਣ ਵਾਲੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਰਾਜ ਸਰਕਾਰ ਨੂੰ ਲਿਖ ਦਿੰਦੀ ਹੈ, ਅਕਸਰ ਇਹ ਹੁੰਦਾ, ਤੇ ਰਾਜ ਸਰਕਾਰ ਜਿਹੜੀ ਹੈ ਜੀ ਉਹ ਅੱਗੇ ਡਿਸਟ੍ਰਿਕਟ ਨੂੰ ਚਿੱਠੀਆਂ ਪਾ ਦਿੰਦੀ ਹੈ। ਇਹ ਜਿਹੜੀਆਂ ਚਿੱਠੀਆਂ ਨੇ ਇਹ ਪਿਛਲੇ ਕਈ ਸਾਲਾਂ ਤੋਂ ਚੱਲੀ ਜਾਂਦੀਆਂ ਨੇ। ਪਤਾ ਟਰੈਵਲ ਏਜੰਟਾਂ ਨੂੰ ਵੀ ਹੈ ਜੀ ਕਿ ਜਦੋਂ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਥੋੜੇ ਦਿਨਾਂ ਦੇ ਵਾਸਤੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਂਦਾ, ਉਹ ਆਸੇ ਪਾਸੇ ਹੋ ਜਾਂਦੇ ਆ, ਗੱਲ ਠੰਡੀ ਜਿਹੜੀ ਦੀ 5-4 ਦਿਨਾਂ 'ਚ ਹੋ ਜਾਂਦੀ ਆ ਤੇ ਉਹ ਦੁਬਾਰਾ ਆਪਣੇ ਫੱਟੇ ਲਾ ਕੇ ਉਸੇ ਤਰੀਕੇ ਦੇ ਨਾਲ ਲੋਕਾਂ ਨਾਲ ਠੱਗੀ ਮਾਰਨੀ ਫਿਰ ਸ਼ੁਰੂ ਕਰ ਦਿੰਦੇ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੁੰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।